अस्सलाम वालेकुम, सत श्री अकाल, प्रणाम दोस्तों। मैं नासिर किसान। आज मेरे नाल बैठे ने तलहा रहमान साहब, TR कोहली के नाम तो जाने जाते हैं। अज असी एक बहुत अफसोसनाक जोड़ा वाक़या तुहाडे नाल शेयर करना जी, जिहदा सानूं बहुत ज़्यादा दुख भी आ। पाकिस्तान दे विच कतल होने वाले दयाल सिंह हुणी, जिन्हां दा पेशावर कल बड़ा बेदर्दी दे नाल कतल किया गया। एक इंसान का कतल पूरी इंसानियत का कतल है, चाहे वह मरन वाला सिख आ, हिंदू आ, ईसाई आ या मुसलमान आ या इस तो इलावा किसी होर मजहब के नाल उसका तल्लक है। एक इंसान का कतल पूरी इंसानियत का कतल गिणिया जाता है। अज तलहा साहब को पूछना कि यह जो कतल होया ये पिछे की मुहर्रकात सीगे, की वजह सी, क्यों मारिया गया उस बेगुनाह बंदे नूं, और पाकिस्तान घटती हुई सिख जी आबादी आ उहदी की वजह है। की अपना वाक़या जिहड़ा आया इहदे बारे तुसीं की जाणदे हो, की मालूमात है तुहाडे कोल? जी किसाना साहब, सब तो पहला मैं धन्नवादी ਹਾਂ ਤੁਸੀਂ ਇਸ ਮੌਜੂ ਤੇ ਬੋਲਣ ਦਾ ਮੌਕਾ ਦਿੱਤਾ ਹੈ। ਬਹੁਤ ਅਹਿਮ ਮੌਜੂ ਸੀ। ਕੱਲ ਦਾ ਮੈਂ ਬਹੁਤ ਜ਼ਿਆਦਾ ਟੈਂਸ ਦੇ ਵਿੱਚ ਸੀਗਾ ਕਿ ਬੜਾ ਮਾੜੀ ਜਿਹੜੀ ਹੈ ਉਹ ਘਟਨਾ ਵਾਪਰੀ ਹੈ ਜੋ ਪਾਕਿਸਤਾਨ ਦੇ ਇਮੇਜ ਨੂੰ ਹੱਕੀ ਤੌਰ ਤੇ ਬਹੁਤ ਜ਼ਿਆਦਾ ਅਫੈਕਟ ਕਰ ਸਕਦੀ ਹੈ ਤੇ ਕਰ ਰਹੀ ਹੈ। ਇਹਦੇ ਪਿੱਛੇ ਬਹੁਤ ਸਾਰੀਆਂ ਕਿਸਾਨਾ ਸਾਹਿਬ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਇਹਦੇ ਨਾਲ ਜੁੜਨਗੀਆਂ। ਹਜੇ ਇੱਕ ਕਹਿੰਦੇ ਨਾ ਖੁੱਦੋ ਆ ਉਹਨੂੰ ਜਿੰਨਾ ਫੋਲੀਏ ਉਨੇ ਉਹਦੇ ਵਾਲ ਨਿਕਲਦੇ ਆ, ਉਹ ਚੀਜ਼ ਆ। ਇਹ ਹਜੇ ਤੱਕ ਅਸੀਂ ਕੁਝ ਵੀ ਕਹੀਏ ਕਬਜ਼ਾ ਕੋਈ ਚੀਜ਼ ਵੀ ਖੁੱਲ ਕੇ ਸਾਹਮਣੇ ਨਹੀਂ ਆਈ, ਖੁੱਲ ਕੇ ਸਾਹਮਣੇ ਨਹੀਂ ਆਈ ਹੈਗੀ। ਦੂਸਰਾ, ਅਗਰ ਅਸੀਂ ਗੱਲ ਕਰੀਏ ਆਪਣੇ ਸਿੱਖ ਕਮਿਊਨਿਟੀ ਦੀ, ਜੋ ਕਿ 1947 ਚ ਜੋ ਫਿਗਰ ਦੱਸੀ ਜਾਂਦੀ ਹੈ 3 ਲੱਖ ਜਿਹੜੇ ਸਿੱਖ ਪਾਕਿਸਤਾਨ ਚ ਰਹਿ ਗਏ ਸੀ, ਇੰਨੇ ਹੈਗੇ ਸੀ। ਹਾਂਜੀ, ਜੋ ਘਟਦੇ ਹੁਣ ਤਕਰੀਬਨ 10,000 ਸਿਰਫ ਹਜ਼ਾਰਾਂ ਚ ਰਹਿ ਗਏ, ਹਜ਼ਾਰਾਂ ਚ ਰਹਿ ਗਏ, ਲੱਖਾਂ ਚੋਂ ਹਜ਼ਾਰਾਂ ਚ ਆ ਗਏ, ਹਜ਼ਾਰਾਂ ਚ ਆ ਗਏ ਆ। ਬਹੁਤ ਘਟ ਗਈ ਹੈ ਕਮਿਊਨਿਟੀ। ਉਹਦੇ ਪਿੱਛੇ ਵਜੂਹਾਤ ਕਈ ਹੋ ਸਕਦੀਆਂ। ਹੋਰ ਕਮਿਊਨਿਟੀ ਵੀ ਪਾਕਿਸਤਾਨ ਦੇ ਵਿੱਚ ਰਹਿੰਦੀਆਂ, ਲੇਕਿਨ ਉਹ ਜ਼ਿਆਦਾ ਹੈ। ਹਿੰਦੂ ਬਹੁਤ ਅਕਲੀਅਤ ਜ਼ਿਆਦਾ। ਦੀ ਅਗਰ ਗੱਲ ਕਰੀਏ ਤਾਂ ਹਿੰਦੂਆਂ ਦੇ ਘਰ ਸਭ ਤੋਂ ਜ਼ਿਆਦਾ, ਹਾਂਜੀ, ਕ੍ਰਿਸਚਨ ਪਿੰਡਾਂ ਦੇ ਪਿੰਡ ਆ, ਬਹੁਤ ਜ਼ਿਆਦਾ ਵਾ। ਕ੍ਰਿਸਚਨ ਵੀ ਹਰ ਜਗ੍ਹਾ ਤੇ ਪਾਏ ਜਾਂਦੇ, ਲੇਕਿਨ ਕਿਸੇ ਨਾਲ ਕੋਈ ਇਹੋ ਜਿਹਾ ਨਾ ਵਾਪਰਦਾ ਨਹੀਂ ਹੈਗਾ। ਲੇਕਿਨ ਸਿੱਖ ਕਮਿਊਨਿਟੀ ਨੂੰ ਖਾਸ ਕਰ ਟਾਰਗੇਟ ਕਰਨ ਦਾ ਵੀ ਕੋਈ ਮਕਸਦ ਹੋ ਸਕਦਾ। ਬਾਹਰੋਂ ਕੋਈ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਕਿ ਸਿੱਖ ਮੁਸਲਿਮ ਦੋਸਤੀ ਨੂੰ ਪਸੰਦ ਨਹੀਂ ਕਰਦੀਆਂ, ਪਾੜਨਾ ਚਾਹੁੰਦੀਆਂ, ਉਹਨੂੰ ਪਸੰਦ ਨਹੀਂ ਕਰਦੀਆਂ। ਤੇ ਜਦੋਂ ਆਪਾਂ ਕੱਲ ਵਾਲੇ ਵਾਕਿਆ ਤੇ ਗੱਲ ਕਰਦੇ ਹਾਂ, ਦਿਆਲ ਸਿੰਘ ਸਾਹਿਬ ਪਿਸ਼ਾਵਰ ਰਿੰਗ ਰੋਡ ਦੇ ਕੋਲ ਗੜੀ ਖੁਦਾ ਬਖਸ਼ੇ ਮੇਰਾ ਜਾਂ ਗੜੀ ਸ਼ਾਹੂ ਇਦਾਂ ਦਾ ਕੋਈ ਹੈ, ਉੱਥੇ ਇਹਨਾਂ ਦਾ ਜੀ ਸ਼ੌਪ ਸੀ। ਜੋ ਦੱਸਿਆ ਜਾ ਰਿਹਾ ਪਿਛਲੇ ਰਮਜ਼ਾਨਾਂ ਦੇ ਵਿੱਚ ਵੀ ਜਿਹੜੇ ਆਪਣੇ ਕਸਟਮਰ ਨੂੰ ਕੋਈ ਰਿਲੀਫ ਪੈਕੇਜ ਦਿੰਦੇ ਆ ਰਮਜ਼ਾਨ ਦੇ ਨੋ ਵਿੱਚ। ਪ੍ਰੋਫਿਟ ਨੋ ਲਾਸ ਦੀ ਬੁਨਿਆਦ ਤੇ ਉਹ ਸੌਦਾ ਦਿੰਦੇ ਸੀ। ਬਿਲਕੁਲ ਬਿਲਕੁਲ। ਪਿਛਲੇ ਸਾਲ ਵੀ ਉਹਨਾਂ ਦੀਆਂ ਪੋਸਟਾਂ ਬਹੁਤ ਸਾਰੀਆਂ ਸੀ ਦੇਖੀਆਂ, ਹਾਂਜੀ, ਔਰ ਮੈਂ ਸਮਝਦਾ ਕਿ ਇੱਕ ਬਹੁਤ ਬੜਾ ਜਹਾਦ ਸੀ ਉਸ ਟਾਈਮ, ਜਦੋਂ ਕਿ ਸਾਡੇ ਮੁਸਲਮਾਨ ਲੋਕ ਦੁਕਾਨਦਾਰ ਇਹ ਜਿਹੜੇ ਲੋਕ ਆ, ਦੇਖੋ ਕੁਝ ਲੋਕ ਐਸੇ ਆ ਜਿਹੜੇ ਰਮਜ਼ਾਨ ਦਾ ਇੰਤਜ਼ਾਰ ਕਰਦੇ ਆ ਕਿ ਜੀ 12ਵਾਂ ਮਹੀਨਾ ਯਾਨੀ 11 ਮਹੀਨੇ ਤੋਂ ਬਾਅਦ 12ਵਾਂ ਮਹੀਨਾ ਆਉਂਦਾ ਹੈ ਰਮਜ਼ਾਨ ਦਾ, ਕਾਰੋਬਾਰ ਕਰਨਾ ਇਸ ਮਹੀਨੇ, ਕਾਰੋਬਾਰ 'ਚ ਬਹੁਤ ਜ਼ਿਆਦਾ ਮੁਨਾਫਾ ਕਮਾਉਣ ਦੀ ਸੋਚ ਰੱਖਦੇ ਆ। ਤੇ ਬਹੁਤ ਸਾਰੇ ਲੋਕ ਐਸੇ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਇਹਦੇ ਵਿੱਚ ਨੇਕੀਆਂ ਕਮਾਣੀਆਂ। ਬਹੁਤ ਸਾਰੇ ਬੰਦੇ ਡੋਨੇਸ਼ਨ ਦਿੰਦੇ ਆ ਆਪਣਾ, ਇਸ ਕਰਕੇ ਕਿ ਯਾਰ ਇਹਦੇ ਵਿੱਚ 70 ਗੁਣਾ ਜ਼ਿਆਦਾ ਸਾਨੂੰ ਜਿਹੜਾ ਸਵਾਬ ਮਿਲਣਾ ਆ। ਤੇ ਜ਼ਿਆਦਾ ਤਾਦਾਦ ਜਿਹੜੀ ਆ ਨਾ ਉਹ ਇਹੀ ਆ ਜਿਹੜੇ ਚਮੜੀ ਲਾਣ ਵਾਲੇ ਬੰਦੇ, ਜਿਨ੍ਹਾਂ ਨੇ ਸਾਲ ਦਾ ਪੂਰੇ ਦਾ ਕੁਆੜ ਚੀਜ਼ਾਂ ਰੱਖੀਆਂ ਹੁੰਦੀਆਂ, ਜਿਨ੍ਹਾਂ ਵਿੱਚ ਬੇਸਣ ਲਾ ਲਓ, ਪੁਰਾਣਾ ਘੇ ਲਾ ਲਓ, ਐਕਸਪਾਇਰੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਾਨੂੰ ਪਕੌੜੇ ਕੱਢ ਵੇਚਣੀਆਂ, ਉਹਨਾਂ ਨੇ ਫੇਨੀਆਂ ਬਣਾ ਵੇਚਣੀਆਂ, ਉਹਨਾਂ ਨੇ ਮਠਿਆਈਆਂ ਜਿਹੜੀਆਂ ਤੁਸੀਂ ਈਦ ਵਾਲੇ ਦਿਨ ਲੈਣੀਆਂ ਇੰਤਹਾਈ ਨਾਕਸ ਮਟੀਰੀਅਲ ਦੀਆਂ ਜਿਹੜੀਆਂ ਬਣਨੀਆਂ। ਬੇਕਰੀ ਜਿਹੜੀ ਤੁਸੀਂ ਲੈਣੀ ਆ ਉਹ ਇੰਤਹਾਈ ਨਾਕਸ ਮਟੀਰੀਅਲ ਦੀ ਬਣਨੀ ਆ। ਉਸ ਤੋਂ ਬਾਅਦ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ 100 ਵਾਲੀ ਚੀਜ਼ ਤੁਹਾਨੂੰ 400-500 ਰੁਪਏ ਦੀ ਮਿਲਦੀ ਆ। ਫਰੂਟ ਵਾਲਾ ਮਾਫੀਆ ਦੇਖ ਲਓ, ਉਹਨਾਂ ਨੇ ਕਿੱਥੇ ਦੀ ਕਿੱਥੇ ਗੱਲ ਪਹੁੰਚਾਤੀ ਆ। ਗਰੀਬ ਆਦਮੀ ਦਾ ਤਾਂ ਰੋਜ਼ੇ ਵਿੱਚ ਕਿਹਦਾ ਦਿਲ ਨਹੀਂ ਕਰਦਾ ਅਫਤਾਰੀ ਸਾਡੇ ਦਸਤਰਖਾਨ ਤੇ ਫਰੂਟ ਵੀ ਹੋਵੇ, ਪਕੌੜੇ ਵੀ ਹੋਣ, ਸਮੋਸੇ ਵੀ ਹੋਣ, ਬਾਕੀ ਚੀਜ਼ਾਂ ਵੀ ਹੋਣ। ਲੇਕਿਨ ਉਹ ਜਿਹੜੇ ਹਾਲਾਤ ਆ ਮੌਜੂਦਾ, ਉਹਦੇ ਵਿੱਚ ਤਾਂ ਮਹਿੰਗਾਈ ਤਾਂ ਆਪਣੀ ਜਗ੍ਹਾ ਜਿਹੜੀ ਹੈਗੀ ਆ, ਲੇਕਿਨ ਖੁਦ ਸਾਖਤਾ ਮਹਿੰਗਾਈ ਨੇ ਹੋਰ ਲੱਕ ਤੋੜ ਦਿੱਤਾ ਆ। ਬਿਲਕੁਲ। ਇਸ ਦੌਰਾਨ ਅਗਰ ਉਹ ਅੱਲਾ ਦਾ ਬੰਦਾ ਤੁਹਾਨੂੰ ਨੋ ਪ੍ਰੋਫਿਟ ਨੋ ਲਾਸ ਤੇ ਸੌਦਾ ਦੇ ਰਿਹਾ ਸੀ, ਬਲਕਿ ਉਹ ਹਰ ਸਾਲ ਦੇ ਰਿਹਾ, ਕੁਝ ਸਾਲਾਂ ਤੋਂ ਉਹ ਮੁਸਲਸਲ ਇਹ ਜਿਹੜੀ ਸਿੱਖ ਕਮਿਊਨਿਟੀ ਆ ਨਾ ਜੀ, ਇਹ ਕੁਰਬਾਨੀ ਦੇ ਰਹੀ ਆ। ਬਿਲਕੁਲ। ਤੇ ਉਹ ਵੀ ਕਈਆਂ ਬੰਦਿਆਂ ਨੂੰ ਹਜ਼ਮ ਨਹੀਂ ਹੋਈ ਹੈਗੀ। ਸਾਡਾ ਇੰਨਾ ਦਿਲ ਖਰਾਬ ਹੁੰਦਾ, ਇੰਨੀ ਤਕਲੀਫ ਹੋਈ ਉਹਦੇ ਕਤਲ ਦੀ, ਔਰ ਇੰਨਾ ਦੁੱਖ ਹੋਇਆ ਆ ਕਿ ਉਹਨਾਂ ਨੇ ਬੇਗੁਨਾਹ ਮਾਰ ਕੇ ਉਹਨਾਂ ਦੇ ਬੱਚੇ ਯਤੀਮ ਕਰ ਦਿੱਤੇ, ਮਾਂ ਤੋਂ ਪੁੱਤ ਖੋਹ ਲਿਆ, ਕਿਸੇ ਦਾ ਸਿਰ ਦਾ ਸਾਈਂ ਜਿਹੜਾ ਨਾ ਉਹ ਮਾਰ ਕੇ ਉਹਨੂੰ ਬੇਵਾ ਬਣਾ ਦਿੱਤਾ। ਇਹ ਜਿਹੜੇ ਲੋਕ ਹੁੰਦੇ ਆ, ਇਹਨਾਂ ਦਾ ਨਾ ਕੋਈ ਦੀਨ ਆ, ਨਾ ਕੋਈ ਮਜ਼ਹਬ ਆ, ਨਾ ਕੋਈ ਇਹਨਾਂ ਦਾ ਮੁਲਕ ਆ। ਇਹ ਪੈਸੇ ਲਈ ਕੰਮ ਕਰਦੇ ਆ।
ਇਹਨਾਂ ਨੂੰ ਪਿਓ ਵੀ ਮਾਰਨਾ ਪਵੇ ਤੇ ਮਾਰ ਦਿੰਦੇ ਆ। ਮਸਜਿਦਾਂ ਵਿੱਚ ਬੰਬ ਧਮਾਕੇ ਕੀਤੇ ਆ, ਹਰ ਜਗ੍ਹਾ ਹੋ ਗਿਆ, ਹਰ ਜਗ੍ਹਾ ਕੀਤੇ। ਇਸ ਸ਼ਰੀਫ ਆਦਮੀ ਦਾ ਇੰਨਾ ਮਰਨ ਦਾ ਦੁੱਖ ਹੋਇਆ ਕਿ ਅਸੀਂ ਆਪਣੇ ਚੈਨਲ ਦੇ ਰਾਹੀਂ ਇੱਕ ਆਵਾਜ਼ ਜਿਹੜੀ ਬਣ ਕੇ ਪੂਰੇ ਪੰਜਾਬ ਦੀ ਤਰਫੋਂ, ਪੂਰੇ ਪਾਕਿਸਤਾਨ ਦੀ ਤਰਫੋਂ ਇਹਨਾਂ ਦੇ ਅੰਦੂਨਾਕ ਜਿਹੜਾ ਕਤਲ ਹੋਇਆ ਆ ਉਹਦੀ ਭਰਪੂਰ ਮਜ਼ੰਮਤ ਕਰਦੇ ਆ ਔਰ ਹਕੂਮਤ ਤੇ ਵਕਤ ਦੇ ਅੱਗੇ ਮੁਤਾਲਬਾ ਕਰਦੇ ਆ ਕਿ ਦਹਿਸ਼ਤਗਰਦੀ ਦੇ ਜ਼ੁਮਰੇ 'ਚ ਲਿਆ ਕੇ ਉਸ ਬੰਦੇ ਨੂੰ ਫਿਲ ਫੌਰ ਸਜ਼ਾਏ ਮੌਤ ਦਿੱਤੀ ਜਾਵੇ। ਬਿਲਕੁਲ ਉਹਨੇ ਨਹੀਂ ਮੁੜਨਾ ਹੈਗਾ, ਬਿਲਕੁਲ ਚਲਾ ਗਿਆ। ਜਿੱਦਾਂ ਅਸੀਂ ਪਿੱਛੇ ਕੋਈ ਦੇਖਦੇ ਹਾਂ ਕੁਝ ਸਾਲਾਂ ਦੇ ਵਿੱਚ, ਕੁਝ ਬੀਤੇ ਸਾਲਾਂ ਦੇ ਵਿੱਚ ਤਕਰੀਬਨ 27 ਦੇ ਕਰੀਬ ਸਿੱਖ ਮਰਡਰ ਹੋਏ ਆ। ਉਹਨਾਂ ਵਿੱਚ ਪੰਜਾਬ 'ਚ ਕੋਈ ਨਹੀਂ ਹੋਇਆ। ਇਹ ਰੱਬ ਦਾ ਕਰਮ ਹੈ ਕਿ ਪੰਜਾਬ ਦੇ ਵਿੱਚ ਪਿਆਰ ਮੁਹੱਬਤ ਜਿਹੜੀ ਸਾਂਝ ਬਹੁਤ ਜ਼ਿਆਦਾ, ਇਸ ਕਰਕੇ ਉਹ ਲੋਕ ਇੱਥੇ ਅਟੈਕ ਕਰ ਨਹੀਂ ਸਕਦੇ। ਕਰਨਾ ਚਾਹੁੰਦੇ ਆ ਇੱਥੇ ਵੀ, ਉਹ ਇੱਥੇ ਵੀ ਇੰਤਸ਼ਾਰ ਫਲਾਣਾ ਚਾਹੁੰਦੇ ਆ, ਲੇਕਿਨ ਇੱਥੇ ਮੌਕਾ ਨਹੀਂ ਮਿਲਦਾ। ਹਿਸਾਰ ਬਹੁਤ ਆ, ਸਿੱਖਾਂ ਭਰਾਵਾਂ ਨੂੰ ਸਪੋਰਟ ਬਹੁਤ ਦਿੱਤੀ ਜਾਂਦੀ ਹੈ। ਪਾਕਿਸਤਾਨ 'ਚ ਅਗਰ ਪਿੰਡ 'ਚ ਸਿੱਖ ਆਉਂਦਾ ਆ ਤਾਂ ਉਹਦੇ ਨਾਲ 100-200 ਬੰਦਾ ਤਾਂ ਐਵੇਂ ਹੀ ਰਲ ਜਾਂਦਾ ਹੈ। ਬਿਲਕੁਲ। ਬਾਕੀ ਅਗਰ ਸ਼ਾਪਾਂ ਦੀ ਗੱਲ ਕੀਤੀ ਜਾਵੇ ਤੇ ਤਕਰੀਬਨ ਕੋਈ ਐਸਾ ਸ਼ਹਿਰ ਨਹੀਂ ਰਹਿ ਗਿਆ ਜਿੱਥੇ ਸਿੱਖਾਂ ਦੀ ਸ਼ਾਪ ਨਹੀਂ ਹੈਗੀ ਤੇ ਉਹਨਾਂ ਦੀ ਜ਼ਿਆਦਾ ਕਾਰੋਬਾਰ ਚੱਲਦਾ ਹੈ। ਕਾਰੋਬਾਰ ਸੇਲ ਵੀ ਜ਼ਿਆਦਾ ਆ, ਹਾਂਜੀ, ਆਮ ਲੋਕਾਂ ਨਾਲੋਂ। ਉਹਨਾਂ ਨੇ ਪੱਗ ਬੰਨੀ ਆ, ਲੋਕ ਧੱਕੇ ਨਾਲ ਜਾਂਦੇ ਆ, ਯਾਰ ਅਸੀਂ ਸਰਦਾਰ ਕੋਲ ਚੀਜ਼ ਲੈ ਕੇ। ਅੱਛਾ, ਦੂਸਰਾ ਇਹ ਕਨਸੈਪਟ ਆ ਕਿ ਇਹ ਜਿਹੜੀ ਸ਼ੈ ਨਾ ਇੰਡੀਆ 'ਚੋਂ ਲਿਆ ਕੇ ਇੱਥੇ ਵੇਚਦੇ ਆ, ਇਹ ਇੱਕ ਨੰਬਰ ਹੋਣੀ ਆ। ਬਿਲਕੁਲ ਬਿਲਕੁਲ, ਉਹਨਾਂ ਤੇ ਯਕੀਨ ਹੈ ਨਾ, ਉਹ ਚੀਜ਼ ਨੂੰ ਇੱਕ ਨੂੰ ਕੀਤਾ ਜਾਂਦਾ। ਬਾਕੀ ਜੋ ਜਿਹੜਾ ਇਨਸੀਡੈਂਟ ਕੱਲ ਹੋਇਆ ਵਾ, ਉਹਨੇ ਦਿਲ ਹਿਲਾਤਾ ਕਿਸਾਨਾ ਸਾਹਿਬ। ਕੋਈ ਕਹਿ ਲਓ ਕਿ ਇਨਸਾਨੀਅਤ ਦਾ ਕਤਲ ਆ ਪੂਰੀ ਦਾ, ਜਿੱਦਾਂ ਸਾਡੇ ਮਜ਼ਹਬ ਦੇ ਵਿੱਚ ਹੈ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਆ। ਕਿ ਕੋਈ ਵੀ ਧਰਮ, ਮੇਰਾ ਨਹੀਂ ਖਿਆਲ ਕਿ ਕਿਸੇ ਨਾਲ ਜ਼ਿਆਦਤੀ ਦੀ ਗੁੰਜਾਇਸ਼ ਰੱਖਦਾ ਵਾ। ਹਰ ਧਰਮ ਇਨਸਾਨੀਅਤ ਦਾ ਸਭ ਤੋਂ ਪਹਿਲਾਂ ਦਰਸ ਦਿੰਦਾ। ਬਦਕਿਸਮਤੀ ਦੇ ਨਾਲ ਅਸੀਂ ਧਰਮ ਦੇ ਨਾਂ ਤੇ ਬਹੁਤ ਸਾਰਾ ਗਲਤ ਕੰਮ ਜਿਹੜਾ ਨਾ ਕਰਦੇ ਆ, ਔਰ ਇਹ ਜਿਹੜਾ ਮੁਹੱਬਤ ਦਾ ਦਰਸ ਦੇਣ ਵਾਲੇ ਧਰਮ ਜਿਹੜੇ ਨਾ, ਅਸੀਂ ਇਹਦੇ ਨਾਂ ਤੇ ਨਫ਼ਰਤ ਬਹੁਤ ਜ਼ਿਆਦਾ ਕਰਦੇ ਆ। ਨਫ਼ਰਤ ਵੇਚਦੇ ਆ ਅਸੀਂ, ਨਫ਼ਰਤ ਵਾਲਾ ਮੰਜ਼ਰ ਜਿਹੜਾ ਵੇਚਦੇ ਆ, ਬਹੁਤ ਜ਼ਿਆਦਾ ਪਹਿਲੂ ਸਾਡੇ ਵਿੱਚ, ਉਹ ਬਹੁਤ ਜ਼ਿਆਦਾ। ਬਾਕੀ ਅਸੀਂ ਇੰਨੇ ਕੁ ਸ਼ਰਮਿੰਦਾ ਆਪਣੀ ਪੂਰੀ ਸਿੱਖ ਕਮਿਊਨਿਟੀ ਤੋਂ। ਸਾਡਾ ਉਹ ਪਾਕਿਸਤਾਨੀ ਕਰਕੇ ਸਾਡੇ ਬਹੁਤ ਕਰੀਬ ਸੀ, ਸਾਡਾ ਉਹ ਪਾਕਿਸਤਾਨੀ ਭਰਾ ਸੀਗਾ, ਸਾਨੂੰ ਉਸ ਚੀਜ਼ ਦਾ ਬਹੁਤ ਦੁੱਖ ਹੈ। ਲੇਕਿਨ ਅਸੀਂ ਸ਼ਰਮਿੰਦਾ ਪੂਰੀ ਸਿੱਖ ਕਮਿਊਨਿਟੀ ਤੋਂ ਇਸ ਕਰਕੇ ਆ ਕਿ ਜਿੱਥੇ ਵੀ ਸਿੱਖ ਕਮਿਊਨਿਟੀ ਬੈਠੀ ਹੈ ਕਿ ਸਾਡਾ ਹੱਕ ਬਣਦਾ ਸੀ ਉਹਨਾਂ ਦੀ ਹਿਫਾਜ਼ਤ ਕਰਨਾ। ਲੇਕਿਨ ਕਿਉਂਕਿ ਉਹ ਇਮੀਡੀਏਟਲੀ ਹੋ ਗਿਆ, ਉਹਨਾਂ ਨੇ ਆ ਕੇ ਡਾਇਰੈਕਟ ਫਾਇਰਿੰਗ ਕੀਤੀ ਹੈ ਤੇ ਉਹਨਾਂ ਦਾ ਮਕਸਦ, ਗੋਲੀਆਂ ਵੀ ਕਹਿੰਦੇ 30-35 ਮਾਰੀਆਂ, 30 ਤੋਂ ਜ਼ਿਆਦਾ ਸਰ, 30 ਤੋਂ ਜ਼ਿਆਦਾ ਫਾਇਰ। ਜਾਨੀ ਇੰਨਾ ਸੰਗ ਦਿਲ ਮਾਰਨ ਵਾਲਾ ਬੰਦਾ ਸੀ। ਉਹਨੂੰ ਇਹ ਸੀ ਵੀ ਕਿਸੇ ਤਰ੍ਹਾਂ ਇਹ ਜ਼ਿੰਦਾ ਨਾ ਬਚ ਜਾਵੇ। ਬਿਲਕੁਲ ਇਸ ਤਰ੍ਹਾਂ ਹੀ ਆ, ਹਸਪਤਾਲ ਲਿਜਾਣ ਜੋਗਾ ਵੀ ਨਹੀਂ ਛੱਡਿਆ ਹੈ। ਹਾਂਜੀ, ਤੇ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਜੋ ਕੁਝ ਬੀਤੇ ਦਿਨਾਂ ਦੇ ਵਿੱਚ ਚੜ੍ਹਦੇ ਪੰਜਾਬ 'ਚ ਹੋ ਰਿਹਾ। ਪਾਕਿਸਤਾਨ ਨਾਲ ਮੁਹੱਬਤ ਜਤਾਉਂਦੇ ਆ ਸਿੱਖ, ਉਹਨਾਂ ਨੂੰ ਰੋਕਣ ਵਾਸਤੇ ਕੋਈ ਇਨਸੀਡੈਂਟ ਇਦਾਂ ਦੀ ਕੋਈ ਏਜੰਸੀਆਂ ਦੇ ਦੁਆਰਾ ਵੀ ਹੋ ਸਕਦਾ। ਅਸੀਂ ਕੋਈ ਇਹ ਵੀ ਹੋ ਸਕਦਾ, ਦੇਖੋ ਜੀ, ਉਹਨਾਂ ਨੂੰ ਇਹ ਤਾਸਰ ਦੇਣਾ ਕਿ ਪਾਕਿਸਤਾਨ 'ਚ ਸਿੱਖ ਜਿਹੜੇ ਆ ਉਹਨਾਂ ਨਾਲ ਜ਼ੁਲਮ ਹੁੰਦਾ ਆ। ਬਿਲਕੁਲ, ਬੇਸ਼ੱਕ ਇਹ ਜ਼ੁਲਮ ਆ, ਬਿਲਕੁਲ ਜ਼ੁਲਮ, ਬੇਸ਼ੱਕ ਇਹ ਜ਼ੁਲਮ ਆ, ਇਸ ਤੋਂ ਜ਼ਿਆਦਾ ਜ਼ੁਲਮ ਨਹੀਂ ਹੋ ਸਕਦਾ। ਲੇਕਿਨ ਕਰਨ ਵਾਲਾ ਕੌਣ ਆ, ਇਹ ਸਵਾਲ ਪੈਦਾ ਹੁੰਦਾ ਹੈ। ਸਵਾਲ ਇਹਦਾ ਜਵਾਬ ਚਾਹੀਦਾ ਵੀ ਕਰਨ ਵਾਲਾ ਕੌਣ ਆ। ਉਹ ਪਾਕਿਸਤਾਨੀਆਂ ਜਿਹਨੇ ਕੀਤਾ ਜਾਂ ਉਹ ਪਾਕਿਸਤਾਨੀਆਂ ਕੋਲੋਂ ਕਿਸੇ ਨੇ ਕਰਵਾਇਆ, ਬਿਲਕੁਲ, ਜਾਂ ਬਾਹਰੋਂ ਬੰਦੇ ਭੇਜੇ, ਜਾਂ ਉਹਨਾਂ ਦੀ ਕੋਈ ਜ਼ਾਤੀ ਕਿਸੇ ਨਾਲ ਉੱਥੇ ਆਪਣੇ। ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਚੀਜ਼ਾਂ ਸਾਹਮਣੇ ਆਣੀਆਂ ਕਿ ਉਹਨਾਂ ਦੀ ਆਪਣੇ ਵਸੇਬ 'ਚ, ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਵਸੇਬ ਦੇ ਵਿੱਚ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ। ਇਹ ਕੋਈ ਥਰਡ ਪਾਰਟੀ ਹੈ, ਇਹ ਪਿਛਲੇ ਜਿਹੜੇ ਸਰ ਦੱਸ ਰਿਹਾ ਮੈਂ, ਕੋਈ 27 ਤੋਂ 28 ਮਰਡਰ ਹੋਏ ਆ, ਉਹਨਾਂ ਵਿੱਚ ਵੀ ਚੀਜ਼ਾਂ ਸਾਹਮਣੇ ਆਈਆਂ। ਇਹ ਚੀਜ਼ਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ, ਉਹ ਗਵਰਨਮੈਂਟ ਬਰੀਫ ਵੀ ਕਰਦੀ ਰਹੀ ਆ। ਹੁਣ ਵੀ ਹਰੂਨ ਰਸ਼ੀਦ ਸਾਹਿਬ, ਮੇਰਾ ਖਿਆਲ ਆ ਕੋਈ SSP ਉੱਥੇ ਜਿਹੜੇ ਇਸ ਕੇਸ ਨੂੰ ਲੀਡ ਕਰ ਰਹੇ ਨੇ, ਪ੍ਰਾਇੋਰਟੀ ਬੇਸ ਤੇ ਇਸ ਕੇਸ ਨੂੰ ਆ ਕੇ ਲੀਡ ਕੀਤਾ, ਫੈਮਲੀਜ਼ ਦੇ ਨਾਲ ਮਿਲੇ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਪਿੱਛੇ ਆਪਣੀ ਫੋਰਸਿਸ ਲਗਾਈ ਆ। ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਲੇਕਿਨ ਅਪੀਲ ਕਰਦੇ ਹਾਂ ਅਸੀਂ ਗਵਰਨਮੈਂਟ ਅੱਗੇ, ਇਹਨੂੰ ਸਭ ਨਾਲ ਜ਼ਿਆਦਾ ਪ੍ਰਾਇੋਰਟੀ ਬੇਸ ਤੇ ਰੱਖ ਕੇ ਇਹਨੂੰ ਹੱਲ ਕੀਤਾ। ਇਹਨੂੰ ਰਮਜ਼ਾਨ ਅਲ ਮੁਬਾਰਕ ਦੇ ਮਹੀਨੇ ਵਿੱਚ ਕਤਲ ਹੋਇਆ, ਇਸੇ ਮਹੀਨੇ ਵਿੱਚ ਇਨਸਾਫ ਮਿਲਣਾ ਚਾਹੀਦਾ। ਬਿਲਕੁਲ ਬਿਲਕੁਲ। ਤੇ ਬਾਕੀ ਅਸੀਂ ਦਿਲੋਂ ਬਹੁਤ ਸ਼ਰਮਿੰਦਾ ਹਾਂ, ਮਾਜ਼ਰਤ ਖਾਮ ਆਪਣੀ ਪੂਰੀ ਸਿੱਖ ਕਮਿਊਨਿਟੀ ਤੋਂ, ਤੇ ਉਸ ਫੈਮਿਲੀ ਦੇ ਨਾਲ ਸਾਡਾ ਬਹੁਤ ਜ਼ਿਆਦਾ ਦਿਲੋਂ ਅਫਸੋਸ ਆ। ਸਾਡੇ ਤਕਰੀਬਨ ਕੋਈ ਹਜ਼ਾਰਾਂ ਕਿਲੋਮੀਟਰ ਸਾਡੇ ਤੋਂ ਦੂਰ ਬਣ ਜਾਂਦਾ, ਨਹੀਂ ਤੇ ਅਸੀਂ ਜ਼ਰੂਰ ਪਹੁੰਚ ਕੇ ਅਸੀਂ ਕਰਦੇ ਉਹ ਵੀ ਚੀਜ਼ਾਂ। ਅਗਰ ਰੱਬ ਨੇ ਕਿਤੇ ਚਾਹਿਆ ਜਾਵਾਂਗੇ ਵੀ, ਜ਼ਰੂਰ ਅਸੀਂ ਕਰਾਂਗੇ ਵੀ। ਬਾਕੀ ਅਸੀਂ ਕਮਿਊਨਿਟੀ ਦੇ ਨਾਲ ਖੜੇ ਹਾਂ, ਸਾਨੂੰ ਕਿਤੇ ਵੀ ਸਾਡੀ ਲੋੜ ਬਣਦੀ ਆ, ਅਸੀਂ ਹਮੇਸ਼ਾ ਮੌਜੂਦ ਰਵਾਂਗੇ। ਕਿਉਂਕਿ ਪਾਕਿਸਤਾਨੀ ਉਹ ਵੀ ਸੀ, ਤੇ ਪਾਕਿਸਤਾਨੀ ਸਭ ਨੂੰ ਪਹਿਲਾਂ ਇਨਸਾਨੀਅਤ ਤੋਂ ਬਾਅਦ ਸਾਡੇ ਪਾਕਿਸਤਾਨ ਦਾ ਉਹਨਾਂ ਨਾਲ ਪਿਆਰ ਮੁਹੱਬਤ ਆ। ਫਿਰ ਸਾਡੀ ਸਿੱਖ ਕਮਿਊਨਿਟੀ ਨਾਲ ਜਿੰਨੀ ਮੁਹੱਬਤ ਪੂਰੀ ਦੁਨੀਆ ਜਾਣਦੀ ਆ, ਉਹ ਹਰ ਧਰਮ ਦੇ ਨਾਲ ਇੱਥੇ ਮੁਹੱਬਤ ਕੀਤੀ ਜਾਂਦੀ ਹੈ। ਖਾਸ ਹਿੰਦੂ ਆ, ਕ੍ਰਿਸਚਨ ਆ, ਸਿੱਖ ਆ, ਉਹਨਾਂ ਨਾਲ ਮੁਹੱਬਤ ਸਾਂਝੀ ਆ। ਉਹਦੇ ਵਿੱਚ ਕਲਾ ਭਾਈ ਇਹ ਆ ਕਿ ਜਿਸ ਬੰਦੇ ਨੇ ਮੁਹੱਬਤ ਕਰਨੀ ਆ, ਉਹਨੇ ਇਹ ਨਹੀਂ ਦੇਖਣਾ ਕਿ ਅੱਗੇ ਸਿੱਖ ਆ, ਅੱਗੇ ਹਿੰਦੂ ਆ, ਅੱਗੇ ਕ੍ਰਿਸਚੀਅਨ ਆ, ਅੱਗੇ ਮੁਸਲਮਾਨ ਆ, ਉਹਨੇ ਮੁਹੱਬਤ ਹੀ ਦੇਣੀ ਆ। ਜਿਸ ਬੰਦੇ ਨੇ ਨਫ਼ਰਤ ਕਰਨੀ, ਉਹਨੇ ਆਪਣੇ ਸਕੇ ਭਰਾ ਤੋਂ ਵੀ ਕਰਨੀ ਆ। ਧਰਮਾਂ ਦਾ ਪਰਦਾ ਲਾ ਕੇ ਕਰਦਾ ਜਿਹੜਾ ਮੁਹੱਬਤ ਕਰਦਾ ਜੀ। ਇੱਕ ਅੰਦਰ ਬੰਦੇ ਦੇ ਹੁੰਦੀ ਆ ਕਿ ਉਹ ਲੋਕਾਂ ਨੂੰ ਕੀ ਦੇ ਰਿਹਾ ਆ,
ਅਗਰ ਆਪਾਂ ਗੱਲ ਕਰਦੇ ਹਾਂ ਇੱਕ ਸਿੱਖ ਭਾਈ ਦੇ ਕਤਲ ਦੀ, ਤੇ ਬਹੁਤ ਜ਼ਿਆਦਾ ਦੁੱਖ ਆ। ਗੱਲ ਮੁੱਕਦੀ ਇਹ ਹੈ ਕਿ ਜਿਹੜੇ ਬੰਦੇ ਇਨਸਾਨੀਅਤ ਦਾ ਕਤਲ ਕਰਦੇ ਆ, ਉਹਨਾਂ ਦਾ ਕਿਸੇ ਮਜ਼ਹਬ ਦੇ ਨਾਲ, ਕਿਸੇ ਮੁਲਕ ਦੇ ਨਾਲ, ਕਿਸੇ ਕੌਮ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਪੈਸੇ ਦੇ ਪੁਜਾਰੀ ਹੁੰਦੇ ਆ। ਕਿਸੇ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ, ਕਿਸੇ ਦੀ ਮੁਹੱਬਤ ਨੂੰ ਖਤਮ ਕਰਨ ਲਈ ਜਾਂ ਉਹਦੇ ਦਰਮਿਆਨ ਦਰਾੜ ਪੈਦਾ ਕਰਨ ਲਈ ਉਹ ਇਹੋ ਜਿਹੀਆਂ ਘਟੀਆ ਹਰਕਤਾਂ ਕਰਦੇ ਆ। ਹੁਣ ਸਿੱਖ ਨੂੰ ਮਾਰਨ ਦਾ ਸਿਰਫ ਮਤਲਬ ਇਹ ਸੀ ਕਿ ਪਾਕਿਸਤਾਨ ਦੇ ਲੋਕ ਔਰ ਇੰਡੀਆ ਦੇ ਚੜ੍ਹਦੇ ਪੰਜਾਬ ਦੇ ਲੋਕ ਜਿਹੜੇ ਸਿੱਖ ਬਰਾਦਰੀ ਨਾਲ ਤਾਲੁਕ ਰੱਖਦੇ ਆ ਜਾਂ ਹਿੰਦੂ ਆ ਜਿਹੜੇ, ਉਹ ਪੰਜਾਬੀ ਆ, ਉਹ ਵੀ ਬਹੁਤ ਪਿਆਰ ਕਰਦੇ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ, ਉਹ ਵੀ ਬਹੁਤ ਪਿਆਰ ਕਰਦੇ ਆ। ਉਸ ਪਿਆਰ ਨੂੰ ਖਤਮ ਕਰਨ ਦੀ ਵੀ ਇਹ ਸਾਜ਼ਿਸ਼ ਇੱਕ ਹੋ ਸਕਦੀ ਆ, ਇੱਕ ਉਹਦਾ ਵੀ ਇੱਕ ਤਰੀਕਾਕਾਰ ਹੋ ਸਕਦਾ ਆ। ਲੇਕਿਨ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਇੱਕ ਇਨਸਾਨੀ ਜਾਨ ਗਈ ਆ, ਬੱਚੇ ਯਤੀਮ ਹੋਏ ਆ, ਮਾਂ ਦਾ ਪੁੱਤ ਮਰਿਆ ਆ, ਸੁਹਾਗਣ ਦਾ ਸੁਹਾਗ ਉਜੜ ਗਿਆ ਆ। ਅਸੀਂ ਹਕੂਮਤ ਵਕਤ ਅੱਗੇ ਇਹੀ ਅਪੀਲ ਕਰਾਂਗੇ ਕਿ ਇਹਦੇ ਕਾਤਲ ਜਿਹੜੇ ਆ ਨਾ ਜੀ, ਸਰਦਾਰ ਦਿਆਲ ਸਿੰਘ ਦੇ ਕਾਤਲ, ਉਹਨਾਂ ਨੂੰ ਸਰੇਆਮ ਫਾਂਸੀ ਦਿੱਤੀ ਜਾਵੇ ਔਰ ਇਸ ਮਾਹ ਰਮਜ਼ਾਨ ਦੇ ਵਿੱਚ ਹੀ ਉਹਨਾਂ ਨੂੰ ਫੜ ਕੇ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਵੇ। ਅਸੀਂ ਆਪਣੇ ਸਿੱਖ ਬਰਾਦਰੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੇ ਪਾਕਿਸਤਾਨੀ ਕੌਮ ਦੀ ਤਰਫੋਂ ਖੜੇ ਰਵਾਂਗੇ। ਹੱਕ ਔਰ ਸੱਚ ਦਾ ਪ੍ਰਚਾਰ ਕਰਦੇ ਰਵਾਂਗੇ। ਝੂਠ ਨਾਲ ਨਹੀਂ ਚੱਲ ਹੁੰਦਾ, ਹੱਕ ਨੂੰ ਛੱਡ ਨਹੀਂ ਹੁੰਦਾ, ਸੱਚ ਨੂੰ ਬੋਲਣਾ ਕਦੇ ਵੀ ਨਹੀਂ ਛੱਡਾਂਗੇ। ਮੁਹੱਬਤ ਦਾ ਦਰਸ ਦਿਆਂਗੇ, ਨਫ਼ਰਤ ਨੂੰ ਖਤਮ ਕਰਨ ਦਾ ਕਵਾਂਗੇ। ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਰਿਹਾ ਕਰੋ। ਅਗਰ ਅਸੀਂ ਕਿਤੇ ਗਲਤ ਬੋਲਿਆ ਉਹ ਵੀ ਕਮੈਂਟ ਵਿੱਚ ਸਾਨੂੰ ਦੱਸਿਓ, ਸਾਡੀ ਦਰੁਸਤਗੀ ਤੁਸੀਂ ਕਰਨੀ ਆ। ਅਗਰ ਅਸੀਂ ਸਹੀ ਗੱਲ ਕੀਤੀ ਆ ਤੇ ਸਾਨੂੰ ਐਪਰੀਸ਼ੀਏਟ ਜ਼ਰੂਰ ਕਰਿਓ, ਲਾਈਕ ਸ਼ੇਅਰ ਜ਼ਰੂਰ ਕਰਿਓ। ਔਰ ਮੈਂ ਸਮਝਦਾ ਹਾਂ ਕਿ ਪਾਕਿਸਤਾਨੀ ਕੌਮ ਅਗਰ ਇਸ ਤਰ੍ਹਾਂ ਸਟੈਂਡ ਲੈਂਦੀ ਆ ਜ਼ੁਲਮ ਦੇ ਖਿਲਾਫ, ਤੇ ਜ਼ੁਲਮ ਜਿਹੜਾ ਇੱਕ ਦਿਨ ਖਤਮ ਹੋ ਜਾਏਗਾ। ਰੱਬ ਰੱਖਾ ਜੀ। ਬਹੁਤ ਸ਼ੁਕਰੀਆ।